ਹੈ ਤੇ ਜੀ ਚੜ੍ਹਦਾ ਉਹ ਚੜ੍ਹਦਾ ਪੰਜਾਬ ਹੈ, ਲਹਿੰਦਾ ਪੰਜਾਬ ਹੈ। ਇਹ ਸਰਕਾਰਾਂ ਨੇ ਵੰਡੀਆਂ ਕੀਤੀਆਂ ਜੀ, ਲੋਕਾਂ ਦੇ ਦਿਲਾਂ 'ਚ ਪਰ ਵੰਡੀਆਂ ਨਹੀਂ ਪਾ ਸਕਦੇ। ਦਿਲਾਂ 'ਚ ਬਹੁਤ ਸਤਿਕਾਰ ਆ। ਗੁਰਦੁਆਰਾ ਜਨਮ ਸਥਾਨ ਦੇ ਅੰਦਰ ਹੱਸਦਾ ਹੋਇਆ ਇੱਕ ਸ਼ਖਸ ਸਾਨੂੰ ਇਸ ਟਾਈਮ ਮਿਲਿਆ ਹੈ, ਨਾਲ ਉਹਨਾਂ ਦੇ ਵੀਰ ਹਨ। ਔਰ ਇਹ ਤਾਂ ਸਾਨੂੰ ਬਾਅਦ ਵਿੱਚ ਪਤਾ ਚੱਲਾ ਕਿ ਉਹਨਾਂ ਦੇ ਹਾਸੇ ਦੀ ਵਜ੍ਹਾ ਉਹਨਾਂ ਦੇ ਰੂਹ ਦੇ ਅੰਦਰ ਦੀ ਸ਼ਾਂਤੀ ਹੈ, ਕਿਉਂਕਿ ਇਹਨਾਂ ਦਾ ਤਲਕ ਤਬਲੇ ਦੇ ਨਾਲ ਹੈ, ਮਿਊਜ਼ਿਕ ਦੇ ਨਾਲ ਹੈ। ਔਰ ਹਰ ਤਰ੍ਹਾਂ ਦੇ ਲੋਕ ਇੱਥੇ ਸਾਨੂੰ ਮਿਲਦੇ ਹਨ, ਬਾਬਾ ਜੀ ਦੇ ਚਾਹਣ ਵਾਲੇ ਹਰ ਫੀਲਡ ਦੇ ਵਿੱਚੋਂ ਲੋਕ ਹਨ। ਤੇ ਇਹ ਇੱਕ ਬੜੇ ਸੋਹਣੇ ਸੁਰਾਂ ਵਾਲਾ ਇਨਸਾਨ ਇਹ ਸਾਨੂੰ ਮਿਲਿਆ, ਇਹਨਾਂ ਨਾਲ ਅਸੀਂ ਗੱਲਬਾਤ ਕਰਨਾ ਹੈ। ਜੀ ਬਾਜੀ ਕਿੱਥੋਂ ਆਉਣਾ ਹੋਇਆ ਤੇ ਆਪਣਾ ਨਾਮ ਦੱਸੋ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬਾਬਾ ਮਹਿਲ ਬੁਖਾਰੀ ਜੀ, ਤਹਿਸੀਲ ਅਜਨਾਲਾ, ਡਿਸਟ੍ਰਿਕਟ ਅੰਮ੍ਰਿਤਸਰ ਜੀ, ਪੰਜਾਬ। ਅਸੀਂ ਅੰਮ੍ਰਿਤਸਰ ਤੋਂ ਆਏ ਹਾਂ ਜੀ, ਪੰਜਾਬ ਤੋਂ ਆਏ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ 'ਤੇ ਆਏ ਹਾਂ ਜੀ। ਇਹਨਾਂ ਦੇ ਨਕਮਸਤਕ ਹੋਣ ਆਏ ਹਾਂ। ਬੜੀ ਖੁਸ਼ੀ ਹੁੰਦੀ ਹੈ ਜਦੋਂ ਪ੍ਰਕਾਸ਼ ਪੁਰਬ ਦੇ ਦਿਹਾੜੇ ਲਾਗੇ ਆਉਂਦੇ ਆ, ਤੇ ਅਸੀਂ ਉਧਰ ਵੀ ਸਾਡੇ ਲੋਕ ਪਾਲਕੀਆਂ ਕੱਢ ਕੇ ਮਨਾਉਂਦੇ ਆ, ਤੇ ਇੱਧਰ ਵੀ ਆਣ ਕੇ ਜਿੰਨਾ ਵੀ ਸੰਗਤਾਂ ਕੋ ਆਇਆ ਜਾਂਦਾ, ਵੱਧ ਤੋਂ ਵੱਧ ਸੰਗਤਾਂ ਪਹੁੰਚ ਕਰਕੇ ਨਕਮਸਤਕ ਬਾਬਾ ਜੀ ਦੇ ਚਰਨਾਂ 'ਚ ਹੁੰਦੀਆਂ। ਬਾਕੀ ਇੱਥੋਂ ਦੀ ਆਵਾਮ ਜਿਹੜੀ ਆ ਬੜਾ ਸਤਿਕਾਰ ਕਰਦੀ ਹੈ ਸਾਡਾ, ਬਹੁਤ ਅੱਛਾ ਲੱਗਦਾ, ਮਨ ਨੂੰ ਸਕੂਨ ਮਿਲਦਾ ਆ ਆਣ ਕੇ। ਤੁਹਾਡੇ ਵਰਗੇ ਮੀਡੀਆ ਵਾਲੇ ਭਰਾ ਵੀ ਬਹੁਤ ਵਧੀਆ ਬਾਈਟਾਂ ਲੈਣ ਡੇ ਨੇ, ਬੜੇ ਪਿਆਰ ਦੇ ਨਾਲ ਸਾਰਿਆਂ ਨਾਲ ਗੱਲਬਾਤ, ਸਾਰੇ ਰਲ ਮਿਲ ਕੇ ਲੰਗਰ ਵੇਖੋ ਚੱਲ ਰਹੇ ਨੇ। ਬਾਬਾ ਜੀ ਦੀ ਜੈ ਜੈਕਾਰ ਹੋ ਰਹੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਜੀ। ਤੇ ਇਹ ਇੱਕ ਤੇ ਹੈ ਕਿ ਬਾਬਾ ਗੁਰੂ ਨਾਨਕ ਸਭ ਦਾ ਸਾਂਝਾ ਗੁਰੂ, ਇੱਕ ਇਹ ਹੈ ਕਿ ਧਰਤੀ ਦੀ ਸਾਂਝ ਵੀ ਹੈ। ਤੁਸੀਂ ਅੰਮ੍ਰਿਤਸਰ ਤੋਂ ਆਏ ਹੋ, ਲਾਹੌਰ ਪੰਜਾਬ ਹੈ, ਅੱਗੇ ਜਾਵਾਂਗੇ ਗੁਜਰਾਂਵਾਲਾ ਪੰਜਾਬ ਹੈ, ਮੁਲਤਾਨ ਤੱਕ ਪੰਜਾਬ ਹੈ, ਉਧਰ ਦਿੱਲੀ ਤੱਕ ਪੰਜਾਬ ਹੁੰਦਾ ਸੀ। ਤੇ ਇਹ ਜਿਹੜੇ ਮਿਲਣ ਹੁੰਦਾ ਹੈ ਇਸ ਬਹਾਨੇ ਗੁਰਪੁਰਬ ਦੇ ਹਵਾਲੇ ਦੇ ਨਾਲ, ਇਹਨੂੰ ਕਿਵੇਂ ਵੇਖਦੇ ਹੋ? ਇਹਨੂੰ ਬਹੁਤ ਵਧੀਆ ਜੀ ਮਿਲਣਾ। ਅਸੀਂ ਤੇ ਤੁਹਾਨੂੰ ਦੱਸਿਆ ਵੀ ਡੀਕਦੇ ਰਹਿੰਦੇ ਆ ਵੀ ਇਹ ਦਿਨ ਜਿਹੜੇ ਆਉਣ, ਗੁਰਪੁਰਬ ਆਉਣ। ਜਿਸ ਤਰ੍ਹਾਂ ਮਹਾਰਾਜ ਸਾਹਿਬ ਦੀ ਵਰਸ਼ੀ ਆ ਜਾਂਦੀ ਆ, ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜੇ ਆ ਜਾਂਦੇ ਆ, ਉਦੋਂ ਵੀ ਆਪਾਂ ਡੀਕਦੇ ਰਹਿੰਦੇ ਆ। ਇਹ ਹੈ ਤੇ ਜੀ ਚੜ੍ਹਦਾ ਉਹ ਚੜ੍ਹਦਾ ਪੰਜਾਬ ਹੈ, ਲਹਿੰਦਾ ਪੰਜਾਬ ਹੈ। ਇਹ ਸਰਕਾਰਾਂ ਨੇ ਵੰਡੀਆਂ ਕੀਤੀਆਂ ਜੀ, ਲੋਕਾਂ ਦੇ ਦਿਲਾਂ 'ਚ ਪਰ ਵੰਡੀਆਂ ਨਹੀਂ ਪਾ ਸਕਦੇ। ਦਿਲਾਂ 'ਚ ਬਹੁਤ ਸਤਿਕਾਰ ਆ। ਸਾਡਾ ਪਹਿਰਾਵਾ ਇੱਕੋ ਆ, ਸਾਡਾ ਖਾਣਾ ਪੀਣਾ ਇੱਕੋ ਆ, ਸਾਡਾ ਰਹਿਣ ਸਹਿਣ ਇੱਕੋ ਆ, ਹੈ ਨਾ ਜੀ। ਅਸੀਂ ਤੇ ਆਨੇ ਵੀ ਤਾਰਾਂ ਤੂਰਾਂ ਚੁੱਕੋ ਤੇ ਖੁੱਲੇ ਆਈਏ ਕਿ ਖੁੱਲੇ ਜਾਈਏ, ਹੈ ਨਾ ਜੀ। ਅਸੀਂ ਲਾਹੌਰ ਆਈਏ ਸ਼ਾਮਾਂ ਨੂੰ, ਤੁਸੀਂ ਅੰਮ੍ਰਿਤਸਰ ਜਾਓ, ਭਾਈਜਾਨ ਹੋਵੇ, ਉਧਰ ਸਤਿ ਸ੍ਰੀ ਅਕਾਲ ਹੋਵੇ, ਹੈ ਨਾ ਜੀ। ਇੱਕੋ ਪਹਿਰਾਵਾ ਆ। ਇਹ ਹੁਣ ਸਰਕਾਰਾਂ ਦੀਆਂ ਤੁਸੀਂ ਵੇਖ ਲਓ ਜੀ, ਕੁਝ ਮਜਬੂਰੀਆਂ ਉਹਨਾਂ ਦੀਆਂ ਵੀ ਹੋ ਸਕਦੀਆਂ, ਪਰ ਮੈਨੂੰ ਕੋਈ ਜਾਪਦੀਆਂ ਨਹੀਂ ਮਜਬੂਰੀਆਂ। ਜ਼ਿਆਦਾ ਆਵਾਮ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਇੱਥੇ ਆ ਰਹੇ ਆ, ਜਾ ਰਹੇ ਆ। ਕੋਈ ਕਿਸੇ ਨੂੰ ਤੰਗੀ ਨਹੀਂ ਗੀ ਸਾਨੂੰ ਐਵੇਂ। ਪਹਿਲੋਂ ਜਦੋਂ ਅਸੀਂ ਡਰਾਉਂਦੇ ਸੀ ਲੋਕ ਜੀ, ਉਹ ਆਏ ਨੇ ਲੋਕ ਐ। ਹੁਣ ਆਪਾਂ ਆਏ ਇੱਥੇ ਮਿਲਦੇ ਆ। ਮੈਨੂੰ 6ਵੀਂ ਵਾਰ ਮੈਂ ਆਇਆ ਇੱਥੇ, ਤੇ ਮੈਨੂੰ ਕਦੀ ਅੱਜ ਤੱਕ ਮਹਿਸੂਸ ਨਹੀਂ ਹੋਇਆ ਜੇ ਮੈਂ ਸੜਕ 'ਤੇ ਜਾਣ ਡਿਆ ਤੇ ਰੋਕ ਕੇ ਉਹਨਾਂ ਆਖਣਾ ਵੀ ਭਾਈ ਜਾਨ ਤੁਸੀਂ ਲੰਘੋ, ਸਾਡੇ ਮਹਿਮਾਨ ਜੋ ਕਿ ਕਿਸੇ ਦੁਕਾਨ 'ਤੇ ਗਏ ਆ, ਤੇ ਉਹਨਾਂ ਕਿਹਾ ਵੀ ਤੁਸੀਂ ਪਹਿਲਾਂ ਜਲ ਸਰਦਾਰ ਜੀ ਛਕੋਗੇ, ਤੇ ਚਾਹ ਪੀਓਗੇ, ਕੌਫੀ ਪੀਓਗੇ, ਕੀ ਚੀਜ਼ ਛਕੋਗੇ, ਹੈ ਨਾ। ਤੇ ਬੜਾ ਸਤਿਕਾਰ, ਮਾਨ ਸਤਿਕਾਰ ਬਹੁਤ ਜ਼ਿਆਦਾ ਕਰਦੇ। ਬਹੁਤ ਅੱਛਾ ਲੱਗਦਾ ਜੀ, ਬੜਾ ਮਨ ਨੂੰ ਸਕੂਨ ਮਿਲਦਾ ਹੈ। ਜੀ ਕਰਦਾ ਵੀ ਇੱਥੋਂ ਜਾਈਏ ਹੀ ਨਾ। ਹੁਣ ਕੀ ਕਰੀਏ, ਫਿਰ ਮਜਬੂਰੀ ਆ। ਵੀਜ਼ਾ 10 ਦਿਨ ਦਾ, ਸਾਨੂੰ ਤਾਂ ਘੱਟੋ ਘੱਟ 6 ਮਹੀਨੇ ਦਾ ਵੀਜ਼ਾ ਮਿਲਣਾ ਚਾਹੀਦਾ ਹੈ। ਸਾਰੇ ਅਸੀਂ ਘੁੰਮੀਏ, ਸਾਰੇ ਪਾਕਿਸਤਾਨ। ਸਾਡੇ ਜਿਹੜੇ ਦਾਰਾ ਖੈਬਰ ਸਰਦਾਰ ਹਰੀ ਸਿੰਘ ਨਲਵੇ ਨੇ, ਜਿੱਥੋਂ ਤੱਕ ਮਾਰਾਂ ਮਾਰੀਆਂ ਨੇ, ਸਾਡਾ ਦਿਲ ਕਰਦਾ ਉੱਥੋਂ ਤੱਕ ਵੀ ਸਰਕਾਰ ਨੂੰ ਮੈਂ ਬੇਨਤੀ ਕਰਦਾ ਵੀ ਸਾਨੂੰ ਵੀਜ਼ੇ ਮਿਲਣੇ ਚਾਹੀਦੇ। ਕਿਲੇ ਮਹਾਰਾਜ ਰਣਜੀਤ ਸਿੰਘ ਨੇ ਜਿਹੜੇ ਬਾਹਰ ਵਸਾਏ ਨੇ, ਉਹ ਵੇਖਣੇ ਚਾਹੀਦੇ ਆ। ਭਾਈ ਜੋਗਾ ਸਿੰਘ ਜੀ ਦਾ ਗੁਰਦੁਆਰਾ ਆ ਪਿਸ਼ੌਰ ਦੇ ਵਿੱਚ, ਉੱਥੇ ਵੀ ਜਾਣ ਦੇਣਾ ਚਾਹੀਦਾ ਆ। ਬੜਾ ਦਿਲ ਕਰਦਾ। ਬੜੇ ਸਥਾਨ ਰਹਿ ਜਾਂਦੇ ਆ, ਇਹ ਤਾਂ ਮੇਨ 5-7 ਸਥਾਨਾਂ ਦਾ ਸਾਨੂੰ ਵੀਜ਼ਾ ਮਿਲਦਾ ਆ। ਚਲੋ ਫਿਰ ਵੀ ਸ਼ੁਕਰ ਹੈ, ਮਹਾਰਾਜ ਦਾ ਦਾਤੇ ਦਾ ਸ਼ੁਕਰ ਆ। ਉੱਧਰੋਂ ਅੱਜ ਕੋਰੀਡੋਰ ਵੀ ਖੁੱਲ੍ਹ ਗਿਆ ਆ, ਕਰਤਾਰਪੁਰ ਵਾਲਾ ਵੀ ਲਾਂਘਾ। ਉਹ ਵੀ ਸਰਕਾਰ ਨੂੰ, ਅਸੀਂ ਵੀ ਇੱਧਰਲੀ ਨੂੰ ਵੀ ਉੱਧਰਲੀ ਵੀ ਮੈਂ ਬੇਨਤੀ ਕਰਦਾ ਹਾਂ ਵੀ ਖੁੱਲ੍ਹਾ ਰਹਿਣ ਦਿਓ, ਆਵਾਜਾਈ ਹੋਣ ਦਿਓ, ਵੱਧ ਤੋਂ ਵੱਧ ਸੰਗਤਾਂ ਆਉਣ ਜਾਣ, ਮੇਲ ਮਿਲਾਪ ਦੇਸ਼ਾਂ ਦੇ ਵਿੱਚ ਹੋਣਾ ਚਾਹੀਦਾ ਆ। ਤੇ ਜਿਹੜਾ ਕੋਈ ਗਲਤ ਫਹਿਮੀਆਂ ਨੇ ਬੰਦੇ ਦੀਆਂ ਦੂਰ ਹੁੰਦੀਆਂ। ਜਦੋਂ ਨੇੜੇ ਹੋਵਾਂਗੇ ਤਾਂ ਫਿਰ ਹੀ ਗਲਤ ਫਹਿਮੀਆਂ ਦੂਰ ਹੋਣਗੀਆਂ ਜੀ। ਤੇ ਦੂਰੋਂ ਤੇ ਇੱਕ ਦੂਜੇ ਨੂੰ ਪਤਾ ਹੀ ਹੁੰਦਾ ਵੀ ਉਹ ਮੇਰੇ ਵਾਲਾ ਔਖਾ ਵੇਖੀਏ, ਮੈਂ ਔਖੇ। ਜਦੋਂ ਲਾਗੇ ਜਾਵਾਂਗੇ ਫਿਰ ਪਤਾ ਲੱਗਦਾ ਹੈ, ਤੇ ਬੜਾ ਚੰਗਾ ਲੱਗਦਾ ਜੀ। ਬਹੁਤ ਸਤਿਕਾਰ ਕਰਦੇ ਸਾਡੇ ਸਿੰਧੀ ਭਰਾ ਨੇ। ਇਹਨਾਂ ਵੇਖੋ ਲੰਗਰ ਕਿੰਨੇ ਲਾਰਾਂ ਕੀਤੀਆਂ ਨੇ, ਬਹੁਤ ਵਧੀਆ ਲੱਗਦਾ ਹੈ। ਬੜੇ ਵਧੀਆ ਲੰਗਰ ਚੱਲ ਰਹੇ ਨੇ, ਹਰ ਇੱਕ ਚੀਜ਼ ਦਾ ਲੰਗਰ ਚੱਲ ਰਿਹਾ। ਬੜੇ ਸਤਿਕਾਰ ਦੇ ਨਾਲ ਲੰਗਰ ਛਕਾ ਰਹੇ ਨੇ, ਸਾਨੂੰ ਸਗੋਂ ਪਹਿਲ ਦਿੰਦੇ ਆ ਸਰਦਾਰ ਜੀ ਆਓ, ਤੁਸੀਂ ਦੂਰੋਂ ਬੜੀ ਆਏ। ਹਾਲਾਂਕਿ ਅਸੀਂ ਆਏ ਤੇ ਬਾਰਡਰ ਤੋਂ 50 ਕਿਲੋਮੀਟਰ ਤੋਂ, ਹੈ ਨਾ ਜੀ। ਤੇ ਬਹੁਤ ਵਧੀਆ ਲੱਗਦਾ ਜੀ। ਤੁਸੀਂ ਗੱਲ ਕੀਤੀ ਕਿ ਦਰਾ ਖੈਬਰ ਵੀ ਜਾਣਾ ਚਾਹੀਦਾ, ਲੇਕਿਨ ਅਸੀਂ ਇਹ ਕਹਿੰਦੇ ਹਾਂ ਕਿ ਤੁਹਾਨੂੰ ਗੁਜਰਾਂਵਾਲਾ ਵੀ ਜਾਣਾ ਚਾਹੀਦਾ। ਮਹਾਰਾਜਾ ਰਣਜੀਤ ਸਿੰਘ ਦਾ ਜਿੱਥੇ ਜੰਮ ਪਲ ਹੈ, ਤੇ ਜਿੱਥੇ ਪੰਜਾਬ ਦੇ ਉਹ ਨਿਸ਼ਾਨ ਹਨ ਜਿੱਥੇ ਪੰਜਾਬੀਆਂ ਦਾ ਆਪਣਾ ਰਾਜ ਰਿਹਾ ਹੈ। ਲੇਕਿਨ ਕੀ ਵਜ੍ਹਾ ਹੈ ਕਿ UK ਤੋਂ, ਲੰਡਨ ਤੋਂ, ਅਮਰੀਕਾ ਤੋਂ ਜਿਹੜੇ ਸਿੱਖ ਯਾਤਰੀ ਇੱਥੇ ਆਉਂਦੇ ਨੇ, ਉਹਨਾਂ ਨੂੰ ਖੁੱਲ੍ਹਾ ਵੀਜ਼ਾ ਹੁੰਦਾ ਹੈ। ਜਿਹੜੇ ਚੜ੍ਹਦੇ ਪੰਜਾਬ ਤੋਂ ਜਾਂ ਇੰਡੀਆ ਤੋਂ ਲੋਕ ਆਉਂਦੇ ਨੇ, ਉਹਨਾਂ ਨੂੰ ਖੁੱਲ੍ਹਾ ਵੀਜ਼ਾ ਨਹੀਂ ਦਿੱਤਾ ਜਾਂਦਾ। ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਕਿ ਇਹ ਇੱਕੋ ਤਰ੍ਹਾਂ ਦਾ ਸਲੂਕ ਹੋਣਾ ਚਾਹੀਦਾ ਹੈ। ਲੇਕਿਨ ਇਹਦੇ ਵਿੱਚ ਤੁਹਾਨੂੰ ਕੀ ਵਜ੍ਹਾ ਲੱਗਦੀ ਹੈ ਕਿ ਇਹ ਦੋ ਤਰ੍ਹਾਂ ਦੀਆਂ ਇਹ ਜਿਹੜੀਆਂ ਇੱਥੇ ਸੁਭਾਅ ਹੋ ਰਹੀ ਹੈ, ਵਰਤਾਵਾ ਹੋ ਰਿਹਾ ਹੈ, ਇਹ ਕਿਉਂ ਹੋ ਰਿਹਾ?
ਵਜ੍ਹਾ ਸਰਕਾਰਾਂ ਦੀ ਹੈ ਜੀ। ਵੇਖੋ ਸਰਕਾਰਾਂ ਦੀਆਂ ਹੋ ਸਕਦਾ ਕੋਈ ਮਜਬੂਰੀ ਹੋ ਸਕਦੀ ਆ, ਸਰਕਾਰ ਕਹਿ ਦਿੰਦੀ ਹੈ ਜੀ ਤੁਹਾਡੀ ਸਿਕਿਉਰਿਟੀ ਕਰਕੇ ਤੁਹਾਨੂੰ ਨਹੀਂ ਆਪਾਂ ਦਿੰਦੇ ਵੀਜ਼ਾ ਇੱਧਰ ਉੱਧਰ ਦਾ, ਪਰ ਦੇਣਾ ਚਾਹੀਦਾ। ਥੋੜੀ ਸਿਕਿਉਰਿਟੀ ਵਧਾ ਦੇਣੀ ਚਾਹੀਦੀ ਹੈ। ਜਿੱਥੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਹੈ ਸਾਨੂੰ ਵੇਖਣ ਦੇਣਾ ਚਾਹੀਦਾ। ਜਿੱਥੇ ਜਿੱਥੇ ਕਿਲੇ ਵਸਾਏ ਨੇ ਮਹਾਰਾਜਾ ਰਣਜੀਤ ਸਿੰਘ ਨੇ ਜਾਣਾ ਚਾਹੀਦਾ ਜੀ। ਗੁੱਜਰਾਂ ਵਾਲੇ ਵੀ ਕਿਲਾ ਹੈਗਾ ਆ, ਦਾਇਰਾ ਖੈਬਰ ਦਾ ਵੀ ਹੈਗਾ ਆ, ਹੋਰ ਬੜੇ ਆ ਲਾਗੇ ਲਾਗੇ, ਝਨਾਬ ਦਰਿਆ ਦੇ ਲਾਗੇ ਲਾਗੇ ਇੱਧਰ ਬਾਬੇ ਬੁੱਲੇ ਸਾਹਿਬ ਦਾ ਵੀ ਕਸੂਰ ਵੀ ਹੈਗੀ ਆ, ਹੈ ਨਾ ਜੀ। ਤੇ ਇਹ ਇੱਧਰ ਵੀ ਜਾਣ ਦੇਣਾ ਚਾਹੀਦਾ ਹੈ। ਬਾਬਾ ਫਰੀਦ ਸਾਹਿਬ ਦਾ ਵੀ ਇੱਧਰ ਮੇਰੇ ਖਿਆਲ ਹੈਗਾ ਸਥਾਨ ਇੱਕ, ਤੇ ਹਾਂ, ਤੇ ਜਿੱਥੇ ਜਿੱਥੇ ਚਲੋ ਸਿੱਖਾਂ ਦੇ ਨਾਲ ਤਾਲੁਕ ਸਥਾਨ ਨੇ ਇੱਥੇ ਜਾਣ ਦੇਣਾ ਚਾਹੀਦਾ। ਸਰਕਾਰ ਨੂੰ ਤਾਂ ਆਪਾਂ ਬੇਨਤੀ ਕਰ ਸਕਦੇ ਹਾਂ ਜੀ, ਇਹ ਤਾਂ ਹੁਣ ਸਰਕਾਰਾਂ ਨੂੰ ਪਤਾ ਜੀ ਕੀ ਮਜਬੂਰੀ ਉਹਨਾਂ ਦਾ, ਕੀ ਹਿਸਾਬ ਕਿਤਾਬ ਆ। ਤੇ ਅਸੀਂ ਚਾਹੁੰਦੇ ਹਾਂ ਵੀ ਜਿਸ ਤਰ੍ਹਾਂ ਇੱਧਰ ਦੀ ਮੰਨ ਲਓ ਬਾਹਰੋਂ ਆਉਂਦੇ, ਇੰਗਲੈਂਡ ਤੋਂ ਕੈਨੇਡਾ ਤੋਂ ਆਉਂਦੇ ਨੇ ਸਿੱਖ ਸਾਡੇ ਭਰਾ ਸਾਰੇ ਯਾਤਰਾ ਕਰਕੇ ਦਿੰਦੇ, ਉਹਨਾਂ ਨੂੰ ਡੇਢ 2 ਮਹੀਨੇ ਦਾ ਵੀਜ਼ਾ ਆਉਂਦਾ ਉਹਨਾਂ ਦੇ ਕੋਲ। ਤੇ ਸਾਡਾ ਵੀ ਜਿਹੜਾ ਵੀਜ਼ਾ ਵਧਾਉਣਾ ਚਾਹੀਦਾ ਆ। ਅਸੀਂ ਵੀ ਥੋੜ੍ਹੇ ਸਥਾਨ ਜਿਹੜੇ ਵਧਾਉਣੇ ਚਾਹੀਦੇ, ਗੁਰਦੁਆਰਾ ਸਾਹਿਬ ਤੋਂ ਬਾਹਰ ਵੀ ਜਾਣਾ ਚਾਹੀਦਾ, ਅਸੀਂ ਵੇਖੀਏ ਜਾ ਕੇ। ਤੇ ਬਾਕੀ ਚਲੋ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਸਰਕਾਰ ਨੂੰ ਵੀ ਇਹ ਖੋਲ੍ਹਣਾ ਚਾਹੀਦਾ ਹੈ ਵੱਧ ਤੋਂ ਵੱਧ। ਉਧਰ ਲਾਂਘਾ ਵੀ ਖੁੱਲ੍ਹਾ ਰਹਿਣ ਦੇਣਾ ਚਾਹੀਦਾ, ਵੱਧ ਤੋਂ ਵੱਧ ਲੋਕ ਆਵਾਮ ਆਵੇ ਜਾਵੇ, ਸੁੱਖ ਸ਼ਕਾਨ ਹੋਵੇ, ਖੁਸ਼ਹਾਲ ਵਸਣ। ਉਧਰੋਂ ਇੱਧਰ ਜਿਹੜੀਆਂ ਮਨ ਦੀਆਂ ਘਰਤਨਾਂ ਨੇ ਉਹ ਦੂਰ ਹੋਣ ਸਾਡੇ ਦੀਆਂ, ਇੱਕ ਦੂਜੇ ਨਾਲ ਖੁਸ਼ਹਾਲ ਵਪਾਰ ਚੱਲੇ, ਤੇ ਜਿਹੜਾ ਆਮ ਲੋਕ ਆ ਉਹ ਵੀ ਵਸੇ, ਉਹਨਾਂ ਦੀਆਂ ਕੋਈ ਚੀਜ਼ਾਂ ਦੀਆਂ ਵਿਕਰੀਆਂ ਤੁਹਾਡੀਆਂ ਹੋਣ, ਕੋਈ ਸਾਡੀਆਂ ਹੋਣ, ਕੋਈ ਜਿਹੜਾ ਵਪਾਰ ਆ ਇਹ ਵੀ ਚੱਲਣਾ ਚਾਹੀਦਾ। ਜਿਸ ਤਰ੍ਹਾਂ ਰੇਲ ਗੱਡੀਆਂ ਬੰਦ ਹੋਈਆਂ ਨੇ, ਇਹ ਵੀ ਚੱਲਣੀਆਂ ਚਾਹੀਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ, ਬਹੁਤ ਸ਼ੁਕਰੀਆ ਭਾਜੀ ਗੱਲ ਕਰ